ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ, ਪੰਜਾਬ ਦੇ ਵਿੱਚ ਜਾਂ ਪੂਰੇ ਇੰਡੀਆ ਦੇ ਵਿੱਚ ਅੰਦੋਲਨ ਚੱਲ ਰਹੇ ਨੇ ਕਿਸਾਨੀ ਦੇ ਨਾਲ ਰਿਲੇਟਡ। 3 ਕਾਲੇ ਕਾਨੂੰਨ ਜਿਨ੍ਹਾਂ ਨੂੰ ਵਾਪਸ ਲੈਣ ਦੇ ਲਈ ਲਗਾਤਾਰ ਸਰਕਾਰ ਦੇ ਉੱਤੇ ਕਿਸਾਨਾਂ ਦੇ ਦੁਆਰਾ ਦਬਾਅ ਬਣਾਇਆ ਜਾ ਰਿਹਾ। ਸਰਕਾਰ ਵੀ ਟਸ ਤੋਂ ਮਸ ਨਹੀਂ ਹੋ ਰਹੀ ਤੇ ਕਿਸਾਨ ਵੀ ਆਪਣੀ ਅੜੀ ਦੇ ਉੱਤੇ ਅੜੇ ਹੋਏ ਨੇ ਤੇ ਕਿਸਾਨ ਚਾਹੁੰਦੇ ਨੇ ਕਿ ਇਹ ਕਾਨੂੰਨ ਵਾਪਸ ਹੋਣ ਤੇ ਰੱਦ ਹੋਣ। ਤੇ ਅੱਜ ਅਸੀਂ ਗੱਲ ਕਰਾਂਗੇ ਕਿ ਇਹ ਕਾਨੂੰਨ ਕਿਸ ਵੇਲੇ ਹੋਣ ਦੇ ਵਿੱਚ ਆਏ ਤੇ ਉਹਦੇ ਵਿੱਚ ਕਿਹੜੇ-ਕਿਹੜੇ ਸ਼ਖਸਾਂ ਦੀ ਅਹਿਮ ਭੂਮਿਕਾ ਰਹੀ ਹੈ। ਕਿਸਾਨ ਸੰਯੁਕਤ ਮੋਰਚਾ ਦੇ ਵੱਲੋਂ ਸਰ ਛੋਟੂ ਰਾਮ ਹੁਣਾਂ ਨੂੰ ਯਾਦ ਕਰਨ ਦਾ ਇੱਕ ਪਲਾਨ ਬਣਾਇਆ, ਜਿਹੜਾ ਕਿ 16 ਫਰਵਰੀ ਨੂੰ ਹੋਵੇਗਾ ਇਸ ਸਾਲ 2021 ਨੂੰ। ਤੇ ਉੱਥੋਂ ਹੀ ਗੱਲ ਚੱਲੀਏ ਸਰ ਛੋਟੂ ਰਾਮ ਹੁਣਾਂ ਦੀ। ਤੇ ਸਰ ਛੋਟੂ ਰਾਮ ਹੁਣਾਂ ਦੀ ਜੀਵਨੀ ਦੇ ਬਾਰੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ। ਕੌਣ ਸਨ ਸਰ ਛੋਟੂ ਰਾਮ ਜੀ, ਕੀ ਉਹਨਾਂ ਨੇ ਕੰਮ ਕੀਤੇ ਸਨ ਤੇ ਕਿਉਂ ਕਿਸਾਨ ਅੰਦੋਲਨ ਦੇ ਵਿੱਚ ਇੱਕ ਵਾਰੀ ਫਿਰ ਉਹਨਾਂ ਦਾ ਨਾਮ ਵਾਪਸ ਆਇਆ। ਸਰ ਛੋਟੂ ਰਾਮ ਜੀ ਹੁਣਾਂ ਦਾ ਜਨਮ 24 ਨਵੰਬਰ 1881 ਈਸਵੀ ਨੂੰ ਰੋਹਤਕ ਜ਼ਿਲ੍ਹੇ ਦੇ ਪਿੰਡ ਗੜੀ ਸਾਂਪਲਾ ਦੇ ਵਿੱਚ ਹੋਇਆ। ਇਹ ਰੋਹਤਕ ਜ਼ਿਲ੍ਹਾ ਉਸ ਵੇਲੇ ਪੰਜਾਬ ਸਟੇਟ ਦਾ ਹਿੱਸਾ ਹੁੰਦਾ ਸੀ, ਜਿਹੜਾ ਕਿ ਅੱਜ ਕੱਲ੍ਹ ਹਰਿਆਣਾ ਦੇ ਵਿੱਚ ਹੈ। ਉਹਨਾਂ ਦੇ ਪਿਤਾ ਜੀ ਦਾ ਨਾਮ ਸੁਖੀ ਰਾਮ ਉਹੀ ਆ ਤੇ ਮਾਤਾ ਜੀ ਦਾ ਨਾਮ ਸਾਲਾ ਦੇਵੀ ਸੀ। ਕਿਉਂਕਿ ਪਰਿਵਾਰ ਦੇ ਬੱਚਿਆਂ ਦੇ ਵਿੱਚ ਸਭ ਤੋਂ ਛੋਟੇ ਸਨ, ਇਸ ਕਰਕੇ ਉਹਨਾਂ ਦਾ ਨਾਮ ਛੋਟੂ ਪੈ ਗਿਆ, ਜਿਹਨੂੰ ਬਾਅਦ ਵਿੱਚ ਛੋਟੂ ਰਾਮ ਕਿਹਾ ਗਿਆ। ਵੈਸੇ ਉਹਨਾਂ ਦਾ ਨਾਮ ਜਿਹੜਾ ਸੀ ਉਹ ਰਾਮ ਰਿਛਪਾਲ ਸੀ। ਰਾਮ ਰਿਛਪਾਲ ਨੇ ਸੇਂਟ ਸਟੀਫਨ ਕਾਲਜ ਦਿੱਲੀ ਤੋਂ 1905 ਦੇ ਵਿੱਚ ਗ੍ਰੈਜੂਏਸ਼ਨ ਕੀਤੀ ਤੇ 1910 ਦੇ ਵਿੱਚ LLB ਆਗਰਾ ਕਾਲਜ ਤੋਂ ਕੀਤੀ। ਉਸ ਤੋਂ ਬਾਅਦ ਉਹਨਾਂ ਨੇ 1912 ਈਸਵੀ ਦੇ ਵਿੱਚ ਐਜ਼ ਏ ਐਡਵੋਕੇਟ ਉਹਨਾਂ ਨੇ ਆਪਣੀ ਸਰਵਿਸ ਸ਼ੁਰੂ ਕਰ ਦਿੱਤੀ। ਕਿਉਂਕਿ ਸੰਸਕ੍ਰਿਤ ਦੇ ਨਾਲ ਉਹਨਾਂ ਦਾ ਕਾਫੀ ਲਗਾਅ ਵੀ ਰਿਹਾ ਸੀ, ਇਸ ਕਰਕੇ ਉਹਨਾਂ ਨੇ 1913 ਦੇ ਵਿੱਚ ਇੱਕ ਐਂਗਲੋ ਸੰਸਕ੍ਰਿਤ ਸਕੂਲ ਵੀ ਖੋਲ੍ਹਿਆ ਤੇ ਉਹ ਚਾਹੁੰਦੇ ਸਨ ਕਿ ਬੱਚਿਆਂ ਨੂੰ ਐਜੂਕੇਸ਼ਨ ਬਹੁਤ ਵਧੀਆ ਮਿਲੇ। ਇਹਦੇ ਲਈ ਉਹ ਬੱਚਿਆਂ ਨੂੰ ਆਪਣੀ ਸੈਲਰੀ ਦੇ ਵਿੱਚੋਂ ਕੁਛ ਹਿੱਸਾ ਦਿੰਦੇ ਵੀ ਸੀ ਤਾਂ ਕਿ ਬਰਾਈਟ ਸਟੂਡੈਂਟ ਅੱਗੇ ਜਾ ਸਕਣ। ਕਿਉਂਕਿ ਉਹਨਾਂ ਦੀ ਵੀ ਸਾਰੀ ਐਜੂਕੇਸ਼ਨ ਇੱਕ ਦਾਨੀ ਸੱਜਣ ਦੇ ਵੱਲੋਂ ਦਾਨ ਕੀਤੇ ਹੋਏ ਪੈਸੇ ਦੇ ਨਾਲ ਹੀ ਹੋਈ। ਇਸ ਕਰਕੇ ਉਹ ਚਾਹੁੰਦੇ ਸਨ ਕਿ ਇੰਡੀਆ ਦੇ ਬੱਚੇ ਜਾਂ ਉਸ ਖੇਤਰ ਦੇ ਬੱਚੇ ਅੱਗੇ ਪਹੁੰਚਣ। ਇਹ ਉਹਨਾਂ ਦੇ ਕਾਰਨ ਹੀ ਸੀ ਕਿ ਜਦੋਂ ਵਰਲਡ ਵਾਰ ਪਹਿਲੀ ਲੱਗੀ, ਰੋਹਤਕ ਖੇਤਰ ਦੇ ਵਿੱਚੋਂ ਉਹਨਾਂ ਨੇ 22,144 ਸੈਨਿਕ ਭਰਤੀ ਕਰਵਾਏ। ਇਵੇਂ ਹੀ ਵਰਲਡ ਵਾਰ ਸੈਕੰਡ ਦੇ ਵਿੱਚ ਵੀ ਉਹਨਾਂ ਨੇ ਲੋਕਾਂ ਨੂੰ ਇੱਕ ਤਾਂ ਰੁਜ਼ਗਾਰ ਦੇ ਲਈ ਵੀ ਪ੍ਰਮੋਟ ਕੀਤਾ ਤੇ ਰੋਹਤਕ ਜ਼ਿਲ੍ਹੇ ਦੇ ਵਿੱਚੋਂ ਕਾਫੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਸੈਕੰਡ ਵਰਲਡ ਵਾਰ ਦੇ ਵਿੱਚ ਵੀ ਸੈਨਿਕ ਭਰਤੀ ਕਰਵਾਉਣ ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਦੀ ਹੈਲਪ ਕੀਤੀ। 1916 ਦੇ ਵਿੱਚ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਦਾਖਲ ਹੋਏ ਤੇ 1916 ਤੋਂ ਲੈ ਕੇ 1920 ਤੱਕ ਉਹ ਰੋਹਤਕ ਜ਼ਿਲ੍ਹੇ ਦੇ ਪ੍ਰੈਜ਼ੀਡੈਂਟ ਵੀ ਰਹੇ ਇੰਡੀਅਨ ਨੈਸ਼ਨਲ ਕਾਂਗਰਸ ਦੇ। 1920 ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਕਿਸਾਨ ਜਿਹੜੇ ਕਿ ਬਹੁਤ ਜ਼ਿਆਦਾ ਧੱਕੇਸ਼ਾਹੀ ਦਾ ਸ਼ਿਕਾਰ ਨੇ, ਕਿਉਂ ਨਾ ਉਹਨਾਂ ਨੂੰ ਜਾਗਰਤ ਕੀਤਾ ਜਾਵੇ, ਉਹਨਾਂ ਦੇ ਲਈ ਕੰਮ ਕੀਤਾ ਜਾਵੇ। ਫਿਰ ਉਹਨਾਂ ਨੇ ਯੂਨੀਅਨਿਸਟ ਪਾਰਟੀ ਬਣਾਈ 1923 ਦੇ ਵਿੱਚ, ਜਿਹਨੂੰ ਜ਼ਿਮੀਂਦਾਰਾਂ ਲੀਗ ਵੀ ਕਿਹਾ ਜਾਂਦਾ ਸੀ। ਉਹਨਾਂ ਨੇ ਇਸ ਦੇ ਜ਼ਰੀਏ ਕਿਸਾਨਾਂ ਨੂੰ ਜਾਗਰਤ ਕੀਤਾ ਕਿਉਂਕਿ ਉਸ ਵੇਲੇ ਇੱਕ ਸ਼ਾਹੂਕਾਰਾ ਸਿਸਟਮ ਸੀ। ਸ਼ਾਹੂਕਾਰਾ ਸਿਸਟਮ ਦੇ ਵਿੱਚ ਤੁਹਾਨੂੰ ਦੇਖਿਆ ਹੋਣਾ ਤੁਸੀਂ, ਮੂਲ ਧਨ ਇੱਕ ਕਰਜ਼ਾ ਦੇ ਦਿੱਤਾ ਜਾਂਦਾ ਕਿਸਾਨਾਂ ਨੂੰ ਜਾਂ ਗਰੀਬ ਲੋਕਾਂ ਨੂੰ, ਫਿਰ ਉਹ ਵਿਆਜ ਦੇ ਉੱਤੇ ਵਿਆਜ ਲਾਉਂਦੇ ਜਾਂਦੇ ਹੁੰਦੇ ਸੀ ਤੇ ਕਈ ਵਾਰੀ ਦਹਾਕੇ ਬੀਤ ਜਾਂਦੇ ਹੁੰਦੇ ਸੀ ਜਾਂ ਪੁਸ਼ਤਾਂ ਬੀਤ ਜਾਂਦੀਆਂ ਹੁੰਦੀਆਂ ਸੀ, ਪਰ ਉਹ ਜਿਹੜਾ ਕਰਜ਼ਾ ਉਵੇਂ ਦਾ ਉਵੇਂ ਰਹਿ ਜਾਂਦਾ ਸੀ। ਜ਼ਮੀਨਾਂ ਦੇ ਉੱਤੇ ਕਬਜ਼ਾ ਸ਼ਾਹੂਕਾਰਾਂ ਦੇ ਦੁਆਰਾ ਕਰ ਲਿਆ ਜਾਂਦਾ ਸੀ। ਉਹਨਾਂ ਨੇ ਇਸ ਹੱਕ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਹੋਰ ਵੀ ਅਹਿਮ ਹੋ ਜਾਂਦਾ ਕਿ ਜਿਸ ਵੇਲੇ ਇੱਕ ਪਾਸੇ ਮੁਸਲਿਮ ਲੀਗ ਮੁਸਲਮਾਨਾਂ ਦੀ ਗੱਲ ਕਰ ਰਹੀ ਆ ਜਾਂ ਹਿੰਦੂਵਾਦੀ ਗੱਲਾਂ ਹੋਣ ਲੱਗ ਗਈਆਂ, ਸਿੱਖੀਜ਼ਮ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ, ਭਾਰਤੀ ਲੋਕ ਧਰਮ ਦੇ ਆਧਾਰ ਦੇ ਉੱਤੇ ਵੰਡਣੇ ਸ਼ੁਰੂ ਹੋ ਗਏ। ਉਸ ਵੇਲੇ ਸਰ ਛੋਟੂ ਰਾਮ ਨੇ ਹਿੰਦੂ ਮੁਸਲਿਮ ਸਿੱਖ ਜਿਹੜੇ ਲੋਕ ਵੀ ਕਿਸਾਨੀ ਕਰਦੇ ਸਨ ਉਹਨਾਂ ਨੂੰ ਆਪਣੀ ਪਾਰਟੀ ਦੇ ਨਾਲ ਜੋੜਿਆ। ਫਿਰ ਉਹਨਾਂ ਨੇ ਇਲੈਕਸ਼ਨ ਲੜੀ। 1935 ਦੇ ਵਿੱਚ ਉਹਨਾਂ ਨੇ ਇਲੈਕਸ਼ਨ ਲੜੀ ਪੰਜਾਬ ਸਟੇਟ ਦੀ, ਜਿਹਨੂੰ ਆਪਾਂ ਪ੍ਰਾਂਤ ਦੀਆਂ ਇਲੈਕਸ਼ਨਸ ਵੀ ਕਹਿ ਦਿੰਦੇ ਹਾਂ। ਉਹਦੇ ਵਿੱਚ ਇੱਕ ਗੱਠਜੋੜ ਸਰਕਾਰ ਬਣਾਈ ਤੇ ਉਹਦੇ ਵਿੱਚ ਰੈਵਨਿਊ ਮਿਨਿਸਟਰ ਬਣੇ
ਹੁਣ ਉਹਨਾਂ ਦੇ ਹੱਥ ਦੇ ਵਿੱਚ ਪਾਵਰ ਸੀ। ਇਸ ਪਾਵਰ ਨੂੰ ਵਰਤਣ ਦੇ ਲਈ ਉਹਨਾਂ ਨੇ ਕਿਸਾਨਾਂ ਦੇ ਹਿੱਤ ਦੇ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਭਾਖੜਾ ਡੈਮ ਜਿਹੜਾ ਕਿ ਸਾਡਾ ਮਾਣ ਹੈ, ਤਾਂ ਇਕੱਲੇ ਪੰਜਾਬ ਦਾ ਨਹੀਂ, ਪੂਰੇ ਭਾਰਤ ਦਾ, ਜਿਹੜਾ ਕਿ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਡੈਮ ਹੈ। ਇੱਥੇ ਦੀ ਬਿਜਲੀ ਭਾਰਤ ਦੇ ਕਾਫੀ ਪ੍ਰਾਂਤਾਂ ਨੂੰ ਰੁਸ਼ਨਾਉਂਦੀ ਹੈ। ਉਹਦੇ ਵਿੱਚ ਸਰ ਛੋਟੂ ਰਾਮ ਉਹਨਾਂ ਦਾ ਯੋਗਦਾਨ ਬਹੁਤ ਅਹਿਮ ਹੁੰਦਾ, ਕਿਉਂਕਿ ਜਿਹੜਾ ਸਤਲੁਜ ਦਰਿਆ ਦੇ ਉੱਤੇ ਇਹ ਬਣਿਆ ਸੀ, ਉਹ ਸਤਲੁਜ ਦਰਿਆ ਮਹਾਰਾਜਾ ਬਿਲਾਸਪੁਰ ਦੀ ਰਿਆਸਤ ਦੇ ਵਿੱਚ ਚੱਲ ਰਿਹਾ ਸੀ। ਮਹਾਰਾਜਾ ਬਿਲਾਸਪੁਰ ਨੂੰ ਮਨਾਉਣ ਦੇ ਵਿੱਚ ਕਿਹਾ ਜਾਂਦਾ ਕਿ ਸਰ ਛੋਟੂ ਰਾਮ ਦਾ ਬਹੁਤ ਵੱਡਾ ਹਿੱਸਾ ਸੀ, ਅਤੇ ਮਹਾਰਾਜਾ ਬਿਲਾਸਪੁਰ ਅਤੇ ਸਰ ਛੋਟੂ ਰਾਮ ਦੇ ਵਿੱਚ ਇਹ ਸਾਈਨ ਹੋਈ ਟਰੀਟੀ, ਜਿਹਦੇ ਨਾਲ ਕਿ ਭਾਖੜਾ ਡੈਮ ਅੱਜ ਬਣ ਕੇ ਤਿਆਰ ਹੋ ਪਾਇਆ। ਹੁਣ ਉਹਨਾਂ ਬਿੱਲਾਂ ਦੀ ਵੀ ਗੱਲ ਕਰਦੇ ਹਾਂ ਜਿਹੜੇ ਕਿ ਬੜੇ ਅਹਿਮ ਬਿੱਲ ਨੇ। ਉਹਨਾਂ ਦੇ ਵਿੱਚ ਇਹਨਾਂ ਖੇਤੀਬਾੜੀ ਬਿੱਲਾਂ ਦੇ ਵਿੱਚ 2 ਬਿੱਲ ਬੜੇ ਅਹਿਮ ਨੇ, ਖਾਸ ਤੌਰ 'ਤੇ ਪੰਜਾਬ ਰਿਲੀਫ ਇੰਡੈਟਨੈਸ ਐਕਟ ਜਿਹੜਾ ਕਿ 1934 ਦੇ ਵਿੱਚ ਬਣਿਆ, ਅਤੇ ਦੂਜਾ ਸੀ ਪੰਜਾਬ ਡੈਟਰਸ ਪ੍ਰੋਟੈਕਸ਼ਨ ਐਕਟ ਜਿਹੜਾ ਕਿ 1936 ਦੇ ਵਿੱਚ ਬਣਿਆ। ਇਹਨਾਂ ਐਕਟ ਨੂੰ ਸਮਝਣ ਦੇ ਲਈ ਸਾਨੂੰ ਇਹ ਦੇਖਣਾ ਪੈਣਾ, ਸੌਖੀ ਭਾਸ਼ਾ ਦੇ ਵਿੱਚ ਉਹਨਾਂ ਨੇ ਸ਼ਾਹੂਕਾਰਾਂ ਦੇ ਉੱਤੇ ਲਗਾਮ ਕੱਸੀ, ਕਿਉਂਕਿ ਬਹੁਤ ਜ਼ਿਆਦਾ ਧੱਕਾ ਸ਼ਾਹੂਕਾਰਾਂ ਦੇ ਦੁਆਰਾ ਕਿਸਾਨਾਂ ਦੇ ਨਾਲ ਕੀਤਾ ਜਾਂਦਾ ਸੀ। ਇਹਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਨਿਸ਼ਚਾ ਕੀਤਾ, ਇਸ ਲਾਅ ਦੇ ਵਿੱਚ ਇਹ ਪ੍ਰਾਵਧਾਨ ਦਿੱਤਾ ਕਿ ਜਿਹੜੇ ਵੀ ਮਨੀ ਲੈਂਡਰ ਹੈਗੇ ਆ ਜਾਂ ਜਿਹੜੇ ਲੋਨ ਦਿੰਦੇ ਆ ਜਾਂ ਕਰਜ਼ਾ ਦਿੰਦੇ ਆ, ਉਹਨਾਂ ਨੂੰ ਸਰਕਾਰ ਦੇ ਕੋਲ ਰਜਿਸਟਰਡ ਹੋਣਾ ਪੈਣਾ। ਫਿਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਕਰਜ਼ਾ 1901 ਤੋਂ ਚੱਲਦਾ, ਯਾਨੀ ਜੇ ਇਸ ਕਰਜ਼ੇ ਨੂੰ ਚੱਲਦੇ ਹੋਏ 34 ਜਾਂ 35 ਸਾਲ ਹੋ ਗਏ ਆ, ਉਸ ਕਰਜ਼ੇ ਨੂੰ ਬਿਲਕੁਲ ਖਤਮ ਕਰ ਦਿੱਤਾ ਜਾਵੇਗਾ। ਕਿਸਾਨ ਨੂੰ ਸਿਰਫ ਕੀ ਕਰਨਾ ਸੀ ਕਿ ਇੱਕ ਪਲੇਨ ਕਾਗਜ਼ ਦੇ ਉੱਤੇ ਐਪਲੀਕੇਸ਼ਨ ਲਿਖ ਕੇ ਦੇਣੀ ਸੀ ਸੰਬੰਧਿਤ ਅਧਿਕਾਰੀ ਨੂੰ, ਅਤੇ ਉਹ ਜਿਹੜੀ ਜ਼ਮੀਨ ਆ ਵਾਪਸ ਜਿਹੜੀ ਸ਼ਾਹੂਕਾਰ ਨੇ ਦੱਬੀ ਹੋਈ ਸੀ ਉਹ ਵਾਪਸ ਮਿਲ ਜਾਣੀ ਸੀ। ਨਾਲ ਦੀ ਨਾਲ ਉਹ ਕਿਸਾਨ ਜਿਨ੍ਹਾਂ ਨੇ ਆਪਣੇ ਮੂਲ ਧਨ ਦੇ ਉੱਤੇ ਤਿੱਗਣਾ ਵਿਆਜ ਦੇ ਦਿੱਤਾ ਸੀ, ਉਹਨਾਂ ਨੂੰ ਵੀ ਉਹਨਾਂ ਦੀ ਜ਼ਮੀਨ ਵਾਪਸ ਅਤੇ ਸਾਰਾ ਕਰਜ਼ਾ ਜਿਹੜਾ ਆ ਮਾਫ ਕੀਤਾ ਗਿਆ ਇਸ ਕਾਨੂੰਨ ਦੇ ਦੁਆਰਾ। ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਗਈਆਂ ਬਾਹੀਕਾਰਾਂ ਦੇ ਹੱਕ ਦੇ ਵਿੱਚ, ਅਤੇ ਬਾਹੀਕਾਰਾਂ ਦੇ ਲਈ ਬੜਾ ਕ੍ਰਾਂਤੀਕਾਰੀ ਕਦਮ ਇਹ 2 ਕਾਨੂੰਨ ਹੋਏ ਜਿਹੜੇ ਕਿ 1934 ਅਤੇ 1936 ਦੇ ਵਿੱਚ ਪਾਸ ਹੋਏ। ਇਸ ਤੋਂ ਇਲਾਵਾ ਪੰਜਾਬ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਐਕਟ ਜਿਹੜਾ ਕਿ 1939 ਦੇ ਵਿੱਚ, ਉਹਦੇ ਵਿੱਚ ਵੀ ਇਹਨਾਂ ਦੀ ਅਹਿਮ ਭੂਮਿਕਾ ਰਹੀ। ਇਸ ਐਕਟ ਨੂੰ ਮੰਡੀ ਐਕਟ ਕਿਹਾ ਜਾਂਦਾ। ਇਹਦੇ ਵਿੱਚ ਮੰਡੀਆਂ ਬਣਾਈਆਂ ਗਈਆਂ, ਕਿਸਾਨਾਂ ਦੀ ਖੱਜਲ ਖੁਆਰੀ ਰੋਕਣ ਦੇ ਲਈ ਅਧਿਕਾਰੀ ਨਿਯੁਕਤ ਕੀਤੇ ਗਏ, ਉਹਨਾਂ ਨੂੰ ਇੱਕ ਥਾਂ ਦੇ ਉੱਤੇ ਫਸਲ ਵੇਚਣ ਦੇ ਲਈ ਥਾਂ ਦਿੱਤਾ ਗਿਆ। ਜਿਹੜੀਆਂ ਅੱਜ ਅਸੀਂ ਮੰਡੀਆਂ ਆਪਣੇ ਆਲੇ ਦੁਆਲੇ ਦੇਖਦੇ ਹਾਂ, ਜਾਂ ਇਹ ਜਿਹੜੇ ਕਾਲੇ ਕਾਨੂੰਨ ਆਉਣ ਵਾਲੇ ਆ, ਇਹਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਮੰਡੀਆਂ ਨੂੰ ਖਤਮ ਕਰਨ ਦੀ ਗੱਲ ਹੁੰਦੀ ਆ, ਇਸ 1939 ਦੇ ਮੰਡੀ ਐਕਟ, ਇਸ ਕਾਨੂੰਨ ਦੇ ਵਿੱਚ ਇਹ ਪ੍ਰਾਵਧਾਨ ਦਿੱਤਾ ਗਿਆ ਸੀ ਤਾਂ ਕਿ ਕਿਸਾਨਾਂ ਨੂੰ ਇੱਕ ਥਾਂ ਦੇ ਉੱਤੇ ਸਭ ਕੁਝ ਇੱਕ ਥਾਂ ਦੇ ਉੱਤੇ ਕਿਸਾਨ ਆਪਣੀ ਫਸਲ ਜਾਂ ਜਿਣਸ ਜਿਹੜੀ ਆ ਵੇਚ ਸਕਣ। ਹੁਣ ਅਸੀਂ ਗੱਲ ਕਰਦੇ ਕਿ ਛੋਟੂ ਰਾਮ ਸਰ ਕਦੋਂ ਬਣ ਗਏ। 1937 ਈਸਵੀ ਦੇ ਵਿੱਚ ਉਹਨਾਂ ਨੂੰ ਖਿਤਾਬ ਦਿੱਤਾ ਗਿਆ ਨਾਈਟਹੁੱਡ ਦਾ, ਬ੍ਰਿਟਿਸ਼ ਸਰਕਾਰ ਦੇ ਦੁਆਰਾ। ਇਸ ਨਾਈਟਹੁੱਡ ਦਾ ਖਿਤਾਬ ਜਦੋਂ ਤੁਸੀਂ ਕੋਈ ਐਕਸਟਰਾ ਆਰਡੀਨਰੀ ਕੰਮ ਕਰਦੇ ਆ ਕਿਸੇ ਵੀ ਖੇਤਰ ਦੇ ਵਿੱਚ, ਖਾਸ ਤੌਰ ਦੇ ਉੱਤੇ ਸੋਸ਼ਲ ਸਰਵਿਸ ਦੇ ਲਈ ਜਾਂ ਸਮਾਜ ਦੇ ਲਈ, ਉਸ ਦੇ ਆਧਾਰ ਦੇ ਉੱਤੇ ਇਹ ਦਿੱਤਾ ਜਾਂਦਾ ਅਤੇ ਤੁਹਾਡੇ ਨਾਮ ਦੇ ਅੱਗੇ ਸਰ ਲੱਗ ਜਾਂਦਾ। ਇਸ ਨਾਈਟਹੁੱਡ ਦਾ ਖਿਤਾਬ ਦੇਣ ਤੋਂ ਬਾਅਦ ਇਹਨਾਂ ਦੇ ਨਾਂ ਦੇ ਨਾਲ ਸਰ ਲੱਗਾ। ਇਸ ਤੋਂ ਇਲਾਵਾ ਇਹਨਾਂ ਨੂੰ ਦੀਨ ਬੰਧੂ ਵੀ ਕਿਹਾ ਜਾਂਦਾ ਸੀ, ਕਿਉਂਕਿ ਗਰੀਬ ਲੋਕਾਂ ਦੀ ਬਾਂਹ ਫੜਨ ਵਾਲਾ ਇੱਕ ਬੰਦੇ ਦੇ ਸ਼ਖਸ ਦੇ ਤੌਰ ਦੇ ਉੱਤੇ ਅੱਗੇ ਆਏ ਆ। ਸਰ ਛੋਟੂ ਰਾਮ ਨੇ ਇਹ ਕਾਨੂੰਨ ਸਿਰਫ ਪਾਸ ਕਰਾਉਣ ਤੱਕ ਸੀਮਿਤ ਨਹੀਂ ਰੱਖੇ, ਸਗੋਂ ਇਹਨਾਂ ਨੂੰ ਇੰਪਲੀਮੈਂਟੇਸ਼ਨ ਕਰਵਾਉਣ ਦੇ ਲਈ ਬਹੁਤ ਵੱਡੀ ਭੂਮਿਕਾ ਨਿਭਾਈ। ਜੇ ਕਿਹਾ ਜਾਵੇ ਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹ ਕਿਸਾਨਾਂ ਦੇ ਲਈ ਲਗਾਤਾਰ ਜੂਝਦੇ ਰਹੇ, ਕਿਸਾਨਾਂ ਦੀ ਭਲਾਈ ਦੇ ਵਾਸਤੇ ਨਵੇਂ-ਨਵੇਂ ਐਕਟ ਬਣਾਉਂਦੇ ਰਹੇ ਤਾਂ ਕਿ ਜਿਹੜੇ ਇਹੋ ਜਿਹੇ ਐਕਟ ਆ ਜਾਂ ਇਹੋ ਜਿਹੇ ਜਿਹੜੇ ਕਾਨੂੰਨ ਆ ਉਹ ਕਿਸਾਨਾਂ ਦੀ ਲਾਈਫ ਨੂੰ, ਜਿਹੜੀ ਕਿ ਪਹਿਲਾਂ ਬਹੁਤ ਹਾਰਡ ਹੋ ਚੁੱਕੀ ਆ, ਅਤੇ ਉਹਨੂੰ ਸਰਲ ਕੀਤਾ ਜਾਵੇ। ਰਾਮ ਰਿਚਪਾਲ ਜਾਣੀ ਕਿ ਸਰ ਛੋਟੂ ਰਾਮ, ਉਹਨਾਂ ਦਾ ਦੇਹਾਂਤ 9 ਜਨਵਰੀ 1945 ਨੂੰ ਲਾਹੌਰ ਦੇ ਵਿੱਚ ਹੋ ਗਿਆ। ਉਸ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਜੱਦੀ ਪਿੰਡ ਰੋਹਤਕ ਦੇ ਵਿੱਚ ਲੈ ਕੇ ਆਂਦਾ ਗਿਆ, ਅਤੇ ਉੱਥੇ ਉਹਨਾਂ ਦੇ ਐਂਗਲੋ ਸੰਸਕ੍ਰਿਤ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਗਿਆ। ਉਸ ਵੇਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਉਹਨਾਂ ਨੂੰ ਚਾਹੁਣ ਵਾਲੇ ਸਨ, ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਗਿਆ। ਅੱਜ ਵੀ ਉਹਨਾਂ ਦੀ ਯਾਦ ਦੇ ਵਿੱਚ ਬਹੁਤ ਯੂਨੀਵਰਸਿਟੀਜ਼, ਕਾਲਜ ਉਹਨਾਂ ਦੇ ਨਾਮ ਦੇ ਉੱਤੇ ਚੱਲ ਰਹੇ ਨੇ, ਕਿਉਂਕਿ ਐਜੂਕੇਸ਼ਨ ਦੇ ਨਾਲ ਉਹਨਾਂ ਦਾ ਬੜਾ ਸਰੋਕਾਰ ਰਿਹਾ ਹੈ। ਇਸ ਕਰਕੇ ਕਈ ਇੰਜੀਨੀਅਰਿੰਗ ਕਾਲਜ,
ਕਈ ਐਜੂਕੇਸ਼ਨ ਕਾਲਜ, ਕਈ ਇਨਫੋਰਮੇਸ਼ਨ ਟੈਕਨੋਲੋਜੀ ਦੇ ਕਾਲਜ ਉਹਨਾਂ ਦੇ ਨਾਂ ਦੇ ਉੱਤੇ ਚੱਲ ਰਹੇ ਨੇ। ਸਰ ਛੋਟੂ ਰਾਮ ਜਿਨ੍ਹਾਂ ਦੀ ਯਾਦ ਦੇ ਵਿੱਚ 1955 ਦੇ ਵਿੱਚ ਭਾਰਤ ਸਰਕਾਰ ਨੇ ਇੱਕ ਡਾਕ ਟਿਕਟ ਵੀ ਜਾਰੀ ਕੀਤੀ। ਸਰ ਛੋਟੂ ਰਾਮ ਉਹਨਾਂ ਨੂੰ ਸਲਾਮ ਖਾਨਾ ਬਣਦਾ, ਸਜਦਾ ਖਾਨਾ ਬਣਦਾ, ਜਿਨ੍ਹਾਂ ਨੇ ਕਿ ਗਰੀਬ ਕਿਸਾਨਾਂ ਦੀ ਬਾਹ ਫੜੀ ਤੇ ਉਹਨਾਂ ਦੀ ਭਲਾਈ ਦੇ ਲਈ ਕੰਮ ਕੀਤਾ। ਇੰਡੋਸ ਟੀਵੀ ਉਸ ਸ਼ਖਸ ਨੂੰ ਸਲਾਮ ਕਰਦਾ।